ਸਤਿ ਸ੍ਰੀ ਅਕਾਲ ਜੀ। ਇਸ ਖਾਸ ਪੇਸ਼ਕਾਰੀ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਵਿਸ਼ਾ ਨਾ ਬਹੁਤ ਹੀ ਕਮਾਲ ਦਾ ਹੋਣ ਵਾਲਾ ਹੈ। ਆਪਾਂ ਭਾਰਤ ਦੀ ਇੱਕ ਬਹੁਤ ਹੀ ਅਮੀਰ ਅਤੇ ਖਾਸ ਖੇਤਰੀ ਭਾਸ਼ਾ ਠੇਠੀ ਅੰਗਿਕਾ ਦੇ ਵਿਆਕਰਣ ਅਤੇ ਇਸ ਦੀ ਬਣਤਰ ਬਾਰੇ ਗੱਲ ਕਰਾਂਗੇ। ਦਰਅਸਲ ਇਹ ਸਿਰਫ ਨਿਯਮਾਂ ਦਾ ਕੋਈ ਸੁੱਕਾ ਜਿਹਾ ਪੁਲੰਦਾ ਨਹੀਂ ਹੈ, ਬਲਕਿ ਇਹ ਤਾਂ ਇੱਕ ਪੂਰਾ ਸੱਭਿਆਚਾਰਕ ਕੋਡ ਹੈ ਜੋ ਲੋਕਾਂ ਦੀ ਬੋਲੀ ਵਿੱਚ ਰਚਿਆ ਮਿਚਿਆ ਹੋਇਆ ਹੈ। ਤਾਂ ਫਿਰ ਬਿਨਾਂ ਦੇਰ ਕੀਤਿਆਂ ਆਓ ਇਸ ਢਾਂਚਾਗਤ ਭਾਸ਼ਾਈ ਤਾਣੇ-ਬਾਣੇ ਦੇ ਸਫ਼ਰ ਦੀ ਸ਼ੁਰੂਆਤ ਕਰੀਏ। ਸ਼ੁਰੂਆਤ ਵਿੱਚ ਇੱਕ ਬੜਾ ਦਿਲਚਸਪ ਸਵਾਲ ਆਉਂਦਾ ਹੈ ਕਿ ਕਦੇ ਸੋਚਿਆ ਹੈ ਕਿ ਕਿਸੇ ਭਾਸ਼ਾ ਦਾ ਨਾਮ ਇੰਨਾ ਮਜ਼ੇਦਾਰ ਮਤਲਬ ਛਿਕਾ-ਛਿਕੀ ਕਿਵੇਂ ਪੈ ਸਕਦਾ ਹੈ? ਗੱਲ 1903 ਦੀ ਹੈ ਜਦੋਂ ਇੱਕ ਬ੍ਰਿਟਿਸ਼ ਭਾਸ਼ਾ ਵਿਗਿਆਨੀ ਜਾਰਜ ਗ੍ਰੀਅਰਸਨ ਨੇ ਠੇਠੀ ਅੰਗਿਕਾ ਨੂੰ ਇਹ ਨਾਮ ਦਿੱਤਾ ਸੀ। ਇਸ ਦਾ ਕਾਰਨ ਬੜਾ ਸਾਦਾ ਜਿਹਾ ਹੈ ਕਿਉਂਕਿ ਇਸ ਭਾਸ਼ਾ ਵਿੱਚ ਹੈ ਕਹਿਣ ਲਈ ਛੇ, ਛਿਕੇ ਜਾਂ ਛੇਕਿਆਂ ਦੀ ਵਰਤੋਂ ਹੁੰਦੀ ਹੈ। ਬਸ ਕ੍ਰਿਆ ਦੇ ਅੰਤ ਵਿੱਚ ਵਾਰ-ਵਾਰ ਆਉਣ ਵਾਲੀ ਇਸੇ ਖਾਸ ਧੁਨੀ ਕਰਕੇ ਗ੍ਰੀਅਰਸਨ ਨੇ ਇਸ ਨੂੰ ਛਿਕਾ-ਛਿਕੀ ਕਹਿ ਦਿੱਤਾ। ਇਹ ਸਾਬਿਤ ਕਰਦਾ ਹੈ ਕਿ ਧੁਨੀਆਂ ਵਾਕਈ ਕਿਸੇ ਭਾਸ਼ਾ ਦੀ ਪਹਿਚਾਣ ਕਿਵੇਂ ਬਣ ਜਾਂਦੀਆਂ ਹਨ। ਠੀਕ ਹੈ, ਆਓ ਇਸ ਨੂੰ ਹੋਰ ਨੇੜਿਓਂ ਸਮਝੀਏ। ਅੱਜ ਆਪਾਂ ਕੁਝ ਅਹਿਮ ਪਹਿਲੂਆਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਠੇਠੀ ਅੰਗਿਕਾ ਦੀ ਖੋਜ, ਫਿਰ ਇਸ ਦਾ ਧੁਨਿਆਤਮਕ ਖਾਕਾ, ਸ਼ਬਦਾਂ ਦੀ ਉਤਪਤੀ, ਨਾਂਵ ਅਤੇ ਪੜਨਾਮ ਦੇ ਨਿਯਮ ਅਤੇ ਅਖੀਰ ਵਿੱਚ ਇਹ ਭਾਸ਼ਾ ਕਿਵੇਂ ਵਰਤੀ ਜਾਂਦੀ ਹੈ। ਇਹ ਇੱਕ ਵੱਡੀ ਤਸਵੀਰ ਤੋਂ ਲੈ ਕੇ ਛੋਟੇ-ਛੋਟੇ ਨਿਯਮਾਂ ਤੱਕ ਦਾ ਇੱਕ ਰੋਮਾਂਚਕ ਸਫ਼ਰ ਹੋਣ ਵਾਲਾ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਪੜਾਅ ਬਾਰੇ, ਯਾਨੀ ਕਿ ਠੇਠੀ ਅੰਗਿਕਾ ਦੀ ਖੋਜ, ਇਸ ਦਾ ਭੂਗੋਲ ਅਤੇ ਇਸ ਦੀਆਂ ਜੜ੍ਹਾਂ। ਅੱਜ ਦੇ ਸਾਡੀ ਇਹ ਸਾਰੀ ਚਰਚਾ ਗਜਿੰਦਰ ਠਾਕੁਰ ਦੁਆਰਾ ਲਿਖੀ ਗਈ ਬਿਹਤਰੀਨ ਕਿਤਾਬ ਮੈਥਿਲੀਕ ਏਕਤਾ ਸਮਾਨਾਂਤਰ ਵਿਆਕਰਣ ਰਚਨਾ ਅਪਾਸ਼ਾ ਵਿਗਿਆਨ ਤੇ ਆਧਾਰਿਤ ਹੈ। ਇਹ ਕਿਤਾਬ ਖਾਸ ਕਰਕੇ ਠੇਠੀ ਅੰਗਿਕਾ ਦੇ ਮਿਆਰੀ ਵਿਆਕਰਣ ਦਾ ਇੱਕ ਬਹੁਤ ਹੀ ਠੋਸ ਮੂਲ ਸਰੋਤ ਹੈ। ਇਹ ਮੰਨ ਲਓ ਕਿ ਇਹ ਸਾਡੇ ਅੱਜ ਦੇ ਸਫ਼ਰ ਲਈ ਇੱਕ ਮਜ਼ਬੂਤ ਨੀਂਹ ਦਾ ਕੰਮ ਕਰ ਰਹੀ ਹੈ। ਇਸੇ ਸਰੋਤ ਵਿੱਚ ਇੱਕ ਬਹੁਤ ਹੀ ਕਮਾਲ ਦੀ ਗੱਲ ਲਿਖੀ ਹੈ ਕਿ ਵਿਆਕਰਣ ਭਾਸ਼ਾ ਵਰਤੋਂ ਦਾ ਸੰਵਿਧਾਨ ਹੈ ਅਤੇ ਸੱਚ ਪੁੱਛੋ ਤਾਂ ਇਹ ਗੱਲ ਬਿਲਕੁਲ 16 ਆਨੇ ਸੱਚ ਹੈ। ਵਿਆਕਰਣ ਸਿਰਫ ਬੋਰਿੰਗ ਨਿਯਮਾਂ ਦੀ ਕੋਈ ਲਿਸਟ ਨਹੀਂ ਹੁੰਦੀ, ਸਗੋਂ ਇਹ ਉਹ ਕਾਨੂੰਨ ਹੈ ਜੋ ਇਹ ਤੈਅ ਕਰਦਾ ਹੈ ਕਿ ਕੋਈ ਭਾਸ਼ਾ ਕਿਵੇਂ ਕੰਮ ਕਰਦੀ ਹੈ ਅਤੇ ਉਸ ਦਾ ਪੂਰਾ ਢਾਂਚਾ ਕਿਵੇਂ ਬਣਾਏ ਰੱਖਿਆ ਜਾਂਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਭਾਸ਼ਾ ਆਈ ਕਿੱਥੋਂ? ਇਸ ਪੂਰੇ ਇਤਿਹਾਸਿਕ ਸਫ਼ਰ ਤੇ ਜੇਕਰ ਨਜ਼ਰ ਮਾਰੀਏ ਤਾਂ ਠੇਠੀ ਅੰਗਿਕਾ ਦਾ ਪਰਿਵਾਰਿਕ ਰੁੱਖ ਬੜਾ ਵਿਸ਼ਾਲ ਹੈ। ਇਹ ਇੰਡੋ-ਯੂਰਪੀਅਨ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਫਿਰ ਇੰਡੋ-ਆਰੀਅਨ ਸ਼ਾਖਾ, ਉੱਥੋਂ ਮਾਗਧੀ ਪ੍ਰਾਕ੍ਰਿਤ ਅਤੇ ਉਸ ਤੋਂ ਬਾਅਦ ਅਪਭ੍ਰੰਸ਼ ਤੋਂ ਹੁੰਦੀ ਹੋਈ ਅੱਜ ਦੀ ਆਧੁਨਿਕ ਠੇਠੀ ਅੰਗਿਕਾ ਦਾ ਰੂਪ ਲੈਂਦੀ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੋਇਆ ਕਿ ਮੈਥਿਲੀ, ਮਗਹੀ ਅਤੇ ਬੰਗਾਲੀ ਵਰਗੀਆਂ ਭਾਸ਼ਾਵਾਂ ਦੀ ਬਹੁਤ ਹੀ ਕਰੀਬੀ ਰਿਸ਼ਤੇਦਾਰ ਹੈ ਕਿਉਂਕਿ ਇਹਨਾਂ ਸਾਰਿਆਂ ਦਾ ਵਿਕਾਸ ਇੱਕੋ ਹੀ ਮੂਲ ਤੋਂ ਹੋਇਆ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਭਾਸ਼ਾ ਇੱਕ ਬਹੁਤ ਹੀ ਵੱਡੇ ਅਤੇ ਵਿਭਿੰਨ ਖੇਤਰ ਵਿੱਚ ਪੂਰੀ ਤਰ੍ਹਾਂ ਜਿਉਂਦੀ ਜਾਗਦੀ ਹੈ। ਇਹ ਮੁੱਖ ਤੌਰ ਤੇ ਪੂਰਬੀ ਭਾਰਤ ਦੇ ਅੰਗ ਪ੍ਰਦੇਸ਼ ਵਿੱਚ ਬੋਲੀ ਜਾਂਦੀ ਹੈ, ਜਿਸ ਵਿੱਚ ਭਾਗਲਪੁਰ, ਮੁੰਗੇਰ, ਬੇਗੂਸਰਾਏ ਅਤੇ ਖਗੜੀਆਂ ਸ਼ਾਮਲ ਹਨ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਝਾਰਖੰਡ ਦੇ ਕੁਝ ਹਿੱਸਿਆਂ ਅਤੇ ਨੇਪਾਲ ਦੇ ਮੋਰੰਗ ਅਤੇ ਸੁਨਸਰੀ ਇਲਾਕਿਆਂ ਵਿੱਚ ਵੀ ਸੁਣਨ ਨੂੰ ਮਿਲਦੀ ਹੈ। ਦਰਅਸਲ ਇਹ ਕੋਈ ਛੋਟੀ-ਮੋਟੀ ਬੋਲੀ ਨਹੀਂ, ਸਗੋਂ ਲੱਖਾਂ ਲੋਕਾਂ ਦੀ ਰੋਜ਼ਮर्रा ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਆਓ ਹੁਣ ਦੂਜੇ ਪੜਾਅ ਵੱਲ ਵਧਦੇ ਹਾਂ, ਜੋ ਕਿ ਹੈ ਧੁਨੀਆਤਮਕ ਖਾਕਾ, ਯਾਨੀ ਕਿ ਆਵਾਜ਼ਾਂ ਦੀ ਬਣਤਰ, ਭਾਸ਼ਾ ਬੋਲੀ ਕਿਵੇਂ ਜਾਂਦੀ ਹੈ। ਹੁਣ ਜ਼ਰਾ ਆਪਣੇ ਮੂੰਹ ਦੀ ਸਰੀਰਕ ਬਣਤਰ ਬਾਰੇ ਸੋਚੋ। ਇਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਵੱਖ-ਵੱਖ ਧੁਨੀਆਂ ਮੂੰਹ ਦੇ ਵੱਖ-ਵੱਖ ਹਿੱਸਿਆਂ ਤੋਂ ਪੈਦਾ ਹੁੰਦੀਆਂ ਹਨ। ਜਿਵੇਂ ਕ, ਖ, ਗ ਵਰਗੀਆਂ ਆਵਾਜ਼ਾਂ ਸਿੱਧੀਆਂ ਕੰਠ ਯਾਨੀ ਕਿ ਗਲੇ ਵਿੱਚੋਂ ਆਉਂਦੀਆਂ ਹਨ। ਇਸੇ ਤਰ੍ਹਾਂ ਚ, ਛ ਤਾਲੂ ਤੋਂ ਅਤੇ ਤ, ਥ ਬੋਲਣ ਲੱਗਿਆਂ ਜੀਭ ਸਾਡੇ ਦੰਦਾਂ ਨੂੰ ਛੂੰਹਦੀ ਹੈ। ਇਹ ਇੱਕਦਮ ਸਟੀਕ ਵਿਗਿਆਨਿਕ ਬਲੂਪ੍ਰਿੰਟ ਵਾਂਗ ਕੰਮ ਕਰਦਾ ਹੈ। ਪਰ ਇੱਕ ਖਾਸ ਧੁਨੀ ਹੈ ਜਿਸ ਵੱਲ ਧਿਆਨ ਦੇਣਾ ਬਣਦਾ ਹੈ ਅਤੇ ਉਹ ਹੈ ਕੰਠੀ ਸਵਰ, ਔ ਯਾਨੀ ਓ। ਇਹ ਧੁਨੀ ਠੇਠੀ ਅੰਗਿਕਾ ਦੀ ਇੱਕ ਬਹੁਤ ਹੀ ਪੱਕੀ ਪਹਿਚਾਨ ਹੈ। ਇਹੀ ਉਹ ਸਵਰ ਹੈ ਜੋ ਇਸ ਭਾਸ਼ਾ ਨੂੰ ਹਿੰਦੀ ਅਤੇ ਮੈਥਿਲੀ ਵਰਗੀਆਂ ਗੁਆਂਢੀ ਭਾਸ਼ਾਵਾਂ ਤੋਂ ਬਿਲਕੁਲ ਵੱਖਰਾ ਕਰ ਦਿੰਦਾ ਹੈ। ਜਦੋਂ ਵੀ ਕਿਤੇ ਧੁਨੀ ਕਰਨੀ ਪਵੇ ਤਾਂ ਬਿਨਾਂ ਸ਼ੱਕ ਸਮਝ ਜਾਓ ਕਿ ਇੱਥੇ ਠੇਠੀ ਅੰਗਿਕਾ ਦਾ ਪ੍ਰਭਾਵ ਹੈ। ਅੱਗੇ ਵਧਦੇ ਹਾਂ ਤੀਜੇ ਭਾਗ ਵੱਲ, ਜੋ ਹੈ ਸ਼ਬਦਾਂ ਦੀ ਉਤਪਤੀ ਅਤੇ ਭਾਸ਼ਾ ਦਾ ਵਿਕਾਸ। ਆਖਿਰ ਨਵੇਂ ਸ਼ਬਦ ਕਿਵੇਂ ਬਣਦੇ ਹਨ? ਹੁਣ ਇੱਥੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਠੇਠੀ ਅੰਗਿਕਾ ਦੀ ਸ਼ਬਦਾਵਲੀ ਬਹੁਤ ਹੀ ਵੰਨ-ਸੁਵੰਨੀ ਹੈ। ਇਸ ਸਮੇਂ ਦੇ ਨਾਲ ਆਸ-ਪਾਸ ਤੋਂ ਸ਼ਬਦਾਂ ਨੂੰ ਆਪਣੇ ਅੰਦਰ ਸਮਾਉਂਦੀ ਰਹੀ ਹੈ। ਇਸ ਵਿੱਚ ਤਤਸਮ ਸ਼ਬਦ ਹਨ, ਮਤਲਬ ਸ਼ੁੱਧ ਸੰਸਕ੍ਰਿਤ ਦੇ ਸ਼ਬਦ ਜਿਵੇਂ ਸੂਰਯ ਅਤੇ ਅਗਨੀ। ਫਿਰ ਆਉਂਦੇ ਹਨ ਤਦਭਵ, ਜੋ ਸੰਸਕ੍ਰਿਤ ਦਾ ਥੋੜਾ ਬਦਲਿਆ ਹੋਇਆ ਰੂਪ ਹਨ, ਜਿਵੇਂ ਸੂਰਜ ਜਾਂ ਆਗ। ਇਸ ਤੋਂ ਇਲਾਵਾ ਦੇਸ਼ਜ ਸ਼ਬਦ ਵੀ ਹਨ,
ਯਾਨੀ ਬਿਲਕੁਲ ਪੱਕੇ ਦੇਸੀ ਮਿੱਟੀ ਦੇ ਸ਼ਬਦ, ਜਿਵੇਂ ਬੂਤਰੂ, ਜਿਸ ਦਾ ਮਤਲਬ ਹੈ ਬੱਚਾ, ਜਿਨ੍ਹਾਂ ਦਾ ਸੰਸਕ੍ਰਿਤ ਨਾਲ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਅੰਤ ਵਿੱਚ ਆਉਂਦੇ ਹਨ ਆਗਤ ਸ਼ਬਦ, ਜਿਸ ਦਾ ਅਰਥ ਹੈ ਬਾਹਰੋਂ ਆਏ ਸ਼ਬਦ, ਜਿਵੇਂ ਅੰਗਰੇਜ਼ੀ ਦੇ ਸਕੂਲ ਅਤੇ ਮਾਸਟਰ। ਇਹ ਸਭ ਭਾਸ਼ਾ ਦੇ ਲਗਾਤਾਰ ਵਿਕਸਿਤ ਹੋਣ ਦਾ ਸਬੂਤ ਪੇਸ਼ ਕਰਦਾ ਹੈ। ਸ਼ਬਦਾਂ ਦੀ ਬਣਤਰ ਵਿੱਚ ਠੇਠੀ ਅੰਗਿਕਾ ਦਾ ਇੱਕ ਹੋਰ ਜਾਦੂ ਵੀ ਹੈ, ਇਸ ਦਾ ਲਘੂ ਗੁਰੂ ਅਤਿਰਿਕਤ ਸਿਸਟਮ। ਇਹ ਵਾਕਈ ਬਹੁਤ ਵਿਲੱਖਣ ਹੈ। ਹੁੰਦਾ ਕੀ ਹੈ ਕਿ ਇੱਕ ਆਮ ਸ਼ਬਦ ਦੇ ਪਿੱਛੇ ਮਾਂ ਜਾਂ ਬਾ ਵਰਗੇ ਪਿਛੇਤਰ ਲਗਾ ਕੇ ਉਸ ਨੂੰ ਹੋਰ ਵਿਸਤ੍ਰਿਤ ਕਰ ਦਿੱਤਾ ਜਾਂਦਾ ਹੈ। ਉਦਾਹਰਣ ਵਜੋਂ ਫੁਦਨ ਬਣ ਜਾਂਦਾ ਹੈ ਫੁਦਨ ਮਾਂ ਅਤੇ ਸਾੜੀ ਬਣ ਜਾਂਦੀ ਹੈ ਸਾੜੇ ਬਾ। ਇਹ ਸਿਰਫ ਸ਼ਬਦ ਦੀ ਲੰਬਾਈ ਨਹੀਂ ਵਧਾਉਂਦਾ, ਸਗੋਂ ਬੋਲਣ ਦੇ ਲਹਿਜੇ ਵਿੱਚ ਇੱਕ ਖਾਸ ਸਥਾਨਕ ਮਿਠਾਸ ਅਤੇ ਆਪਣਾਪਣ ਵੀ ਜੋੜ ਦਿੰਦਾ ਹੈ। ਹੁਣ ਚੱਲਦੇ ਹਾਂ ਚੌਥੇ ਭਾਗ ਵੱਲ, ਨਾਂਵ ਅਤੇ ਪੜਨਾਂਵ ਦੇ ਨਾਲ ਜੁੜੇ ਹੋਏ ਵਿਆਕਰਣ ਦੇ ਨਿਯਮ। ਇਨ੍ਹਾਂ ਨੂੰ ਭਾਸ਼ਾ ਦੇ ਅਸਲ ਕਾਨੂੰਨ ਕਹਿ ਸਕਦੇ ਹਾਂ। ਵਿਆਕਰਣ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਹਨ, ਵਿਕਾਰੀ ਅਤੇ ਅਵਿਕਾਰੀ। ਵਿਕਾਰੀ ਸ਼ਬਦ ਉਹ ਹੁੰਦੇ ਹਨ ਜੋ ਨਿਯਮਾਂ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਹਨ, ਜਿਵੇਂ ਸ਼ੌਲਾ ਯਾਨੀ ਮੁੰਡਾ। ਇਹ ਲਿੰਗ ਜਾਂ ਵਚਨ ਮੁਤਾਬਿਕ ਬਦਲ ਸਕਦਾ ਹੈ। ਪਰ ਦੂਜੇ ਪਾਸੇ ਕੁਝ ਅਵਿਕਾਰੀ ਸ਼ਬਦ ਹੁੰਦੇ ਹਨ, ਜਿਵੇਂ ਕਿ ਮੁਰਦਾ ਜਾਂ ਮਤੁਰ, ਜਿਨ੍ਹਾਂ ਦਾ ਮਤਲਬ ਹੁੰਦਾ ਹੈ ਪਰ ਜਾਂ ਲੇਕਿਨ। ਇਹ ਸ਼ਬਦ ਬਹੁਤ ਜ਼ਿੱਦੀ ਕਿਸਮ ਦੇ ਹੁੰਦੇ ਹਨ। ਇਹ ਕਦੇ ਵੀ ਆਪਣਾ ਰੂਪ ਨਹੀਂ ਬਦਲਦੇ, ਚਾਹੇ ਵਾਕ ਵਿੱਚ ਕੁਝ ਵੀ ਬਦਲ ਰਿਹਾ ਹੋਵੇ। ਇੱਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਪੜਨਾਂਵ ਕਿਵੇਂ ਬਦਲਦੇ ਹਨ। ਠੇਠੀ ਅੰਗਿਕਾ ਵਿੱਚ ਪੜਨਾਮ ਸਿਰਫ ਇਹ ਨਹੀਂ ਦੱਸਦੇ ਕਿ ਗੱਲ ਕੌਣ ਕਰ ਰਿਹਾ ਹੈ, ਸਗੋਂ ਇਹ ਸਮਾਜਿਕ ਰਿਸ਼ਤਿਆਂ, ਆਦਰ ਅਤੇ ਦੂਰੀ ਨੂੰ ਵੀ ਸ਼ਬਦਾਂ ਵਿੱਚ ਹੀ ਪਰੋ ਦਿੰਦੇ ਹਨ। ਮਿਸਾਲ ਦੇ ਤੌਰ ਤੇ, ਜਦੋਂ ਕਿਸੇ ਨੂੰ ਇੱਜ਼ਤ ਜਾਂ ਆਦਰ ਨਾਲ ਬੁਲਾਉਣਾ ਹੋਵੇ ਤਾਂ ਤੋਏ ਵਰਤਿਆ ਜਾਂਦਾ ਹੈ, ਪਰ ਆਮ ਜਾਂ ਬੇਤਕੱਲੁਫੀ ਵਾਲੀ ਗੱਲਬਾਤ ਵਿੱਚ ਤੋਰਾ। ਇਸੇ ਤਰ੍ਹਾਂ ਤੀਜੇ ਪੁਰਖ ਲਈ ਊ ਅਤੇ ਓਕਰਾ ਦੀ ਵਰਤੋਂ ਹੁੰਦੀ ਹੈ। ਇਹ ਸਿੱਧੇ ਤੌਰ ਤੇ ਸਮਾਜਿਕ ਗਤੀਸ਼ੀਲਤਾ ਨੂੰ ਭਾਸ਼ਾ ਰਾਹੀਂ ਪ੍ਰਗਟ ਕਰਦਾ ਹੈ। ਅਖੀਰ ਵਿੱਚ ਪੰਜਵਾਂ ਭਾਗ, ਭਾਸ਼ਾ ਦੀ ਵਰਤੋਂ ਅਤੇ ਵਾਕਾਂ ਦੀ ਬਣਤਰ ਕਿਵੇਂ ਕੰਮ ਕਰਦੀ ਹੈ। ਤੁਹਾਨੂੰ ਪਤਾ ਹੀ ਹੈ, ਕਿਰਿਆਵਾਂ ਕਿਸੇ ਵੀ ਭਾਸ਼ਾ ਦੇ ਵਿਆਕਰਣ ਦੀ ਧੜਕਣ ਹੁੰਦੀਆਂ ਹਨ। ਆਓ ਦੇਖੀਏ ਕਿ ਇਹ ਪੂਰਾ ਢਾਂਚਾ ਕਿਵੇਂ ਤਿਆਰ ਹੁੰਦਾ ਹੈ। ਕਿਰਿਆਵਾਂ ਸਾਡੇ ਪਹਿਲਾਂ ਚਰਚਾ ਕੀਤੇ ਪੜਨਾਵਾਂ ਦੇ ਨਾਲ ਬਿਲਕੁਲ ਸਟੀਕ ਤਰੀਕੇ ਨਾਲ ਮੇਲ ਖਾਂਦੀਆਂ ਹਨ, ਜਿਵੇਂ ਪਹਿਲੇ ਪੁਰਖ ਯਾਨੀ ਹਮ ਲਈ ਖਾਇਸ਼ ਹੈ, ਦੂਜੇ ਪੁਰਖ ਯਾਨੀ ਤੋਏ ਲਈ ਖਾਇਸ਼ ਹੈ ਅਤੇ ਤੀਜੇ ਪੁਰਖ ਯਾਨੀ ਊ ਲਈ ਮੁੜ ਤੋਂ ਖਾਇਸ਼ ਹੈ। ਇਹ ਢਾਂਚਾ ਸਾਨੂੰ ਦੱਸਦਾ ਹੈ ਕਿ ਭਾਸ਼ਾ ਕਿੰਨੀ ਤਰਕਪੂਰਨ ਅਤੇ ਸੁਲਝੀ ਹੋਈ ਹੈ। ਧਿਆਨ ਦਿੱਤਾ, ਇੱਥੇ ਉਹੀ ਸ਼ੈ ਤੁਨੀ ਹੈ ਜਿਸ ਕਰਕੇ ਇਸ ਭਾਸ਼ਾ ਨੂੰ ਛਿੱਕਾ-ਛਿੱਕੀ ਕਿਹਾ ਗਿਆ ਸੀ, ਅਤੇ ਹੁਣ ਇਹ ਬਿਲਕੁਲ ਸਾਡੇ ਸਾਹਮਣੇ ਇੱਕ ਅਸਲ ਵਾਕ ਵਿੱਚ ਕੰਮ ਕਰ ਰਹੀ ਹੈ। ਅਤੇ ਹੁਣ ਜਦੋਂ ਅਸੀਂ ਇਸ ਸ਼ਾਨਦਾਰ ਭਾਸ਼ਾਈ ਯਾਤਰਾ ਦੇ ਬਿਲਕੁਲ ਅੰਤ ਤੇ ਪਹੁੰਚ ਗਏ ਹਾਂ, ਤਾਂ ਮੈਂ ਇੱਕ ਸਵਾਲ ਛੱਡ ਕੇ ਜਾਣਾ ਚਾਹੁੰਦਾ ਹਾਂ। ਜਦੋਂ ਆਪਾਂ ਠੇਠੀ ਅੰਗਿਕਾ ਵਰਗੀਆਂ ਖੇਤਰੀ ਭਾਸ਼ਾਵਾਂ ਦੇ ਇੰਨੇ ਡੂੰਘੇ ਅਤੇ ਖੂਬਸੂਰਤ ਢਾਂਚਾਗਤ ਵਿਆਕਰਣ ਨੂੰ ਸਮਝ ਲੈਂਦੇ ਹਾਂ, ਤਾਂ ਕੀ ਇਹ ਸਾਡਾ ਨਜ਼ਰੀਆ ਨਹੀਂ ਬਦਲ ਦਿੰਦਾ? ਦਰਅਸਲ ਇਹ ਭਾਸ਼ਾਵਾਂ ਸਿਰਫ ਬੋਲੀਆਂ ਨਹੀਂ ਹੁੰਦੀਆਂ, ਇਹ ਬਹੁਤ ਹੀ ਉੱਚ ਪੱਧਰੀ ਸੱਭਿਆਚਾਰਿਕ ਕੋਡ ਹਨ, ਜਿਨ੍ਹਾਂ ਵਿੱਚ ਸਦੀਆਂ ਪੁਰਾਣਾ ਇਤਿਹਾਸ, ਸਮਾਜਿਕ ਰਿਸ਼ਤੇ ਅਤੇ ਵਿਲੱਖਣ ਧੁਨੀਆਂ ਸੁਰੱਖਿਅਤ ਹਨ। ਅਜਿਹੀ ਭਾਸ਼ਾਈ ਵਿਭਿੰਨਤਾ ਨੂੰ ਸਮਝਣਾ ਹੀ ਇਸ ਨੂੰ ਸੰਭਾਲਣ ਵੱਲ ਸਾਡਾ ਪਹਿਲਾ ਕਦਮ ਹੁੰਦਾ ਹੈ। ਇਸ ਖਾਸ ਪੇਸ਼ਕਾਰੀ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਸ ਭਾਸ਼ਾਈ ਸਫ਼ਰ ਵਿੱਚ ਕੁਝ ਨਵਾਂ ਅਤੇ ਦਿਲਚਸਪ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ।